ਅਗਲੀ ਜਿਹੜੀ ਖਬਰ ਆ ਉਹ ਵਰਲਡ ਕੱਪ ਫੀਫਾ ਦੇ ਨਾਲ ਜੁੜੀ ਹੋਈ ਆ। ਆਪਾਂ ਨੂੰ ਪਤਾ ਹੀ ਹੈ ਸਪੇਨ ਨੇ 106ਵੇਂ ਮਿੰਟ ਦੇ ਵਿੱਚ ਅਰਜਨਟੀਨਾ ਦੇ ਵਿਰੁੱਧ ਗੋਲ ਦਾਗ ਕੇ ਤੇ ਜਿਹੜਾ ਫਾਈਨਲ ਦਾ ਮੁਕਾਬਲਾ ਸੀ ਉਹ ਜਿੱਤ ਲਿਆ ਸੀ। ਬੜਾ ਫਸਵਾਂ ਮੁਕਾਬਲਾ ਸੀਗਾ, ਇੱਕ ਹੀ ਗੋਲ ਹੋਇਆ ਇਸ ਪੂਰੇ ਮੈਚ ਦੇ ਵਿੱਚ। ਤੇ ਹੁਣ ਇਸ ਮੈਚ ਦੇ ਦਰਮਿਆਨ ਜਿਹੜਾ ਖਿਡਾਰੀਆਂ ਦੀ ਆਪਸੀ ਖਿੱਚੋਤਾਣ ਹੋਈ ਸੀ, ਉਹਨੂੰ ਲੈ ਕੇ ਹੁਣ ਫੀਫਾ ਨੇ ਜਿਹੜਾ ਉਹ ਅਰਜਨਟੀਨਾ ਦੇ ਖਿਡਾਰੀਆਂ ਦੇ ਖਿਲਾਫ ਜਿਹੜੀ ਜਾਂਚ ਆ ਉਹ ਸ਼ੁਰੂ ਕਰ ਦਿੱਤੀ ਹੈ। ਵੀਡੀਓ ਰਿਪਲੇ ਦੇ ਵਿੱਚ ਕਈ ਖਿਡਾਰੀ ਹੱਥੋਂ ਪਾਈ ਹੁੰਦੇ ਦਿਖਾਈ ਦੇ ਰਹੇ ਨੇ, ਜਿਨ੍ਹਾਂ ਦੇ ਵਿੱਚ ਅਰਜਨਟੀਨਾ ਦੇ ਮਿਡਫੀਲਡਰ ਲਿਓਨਾਰਡੋ ਪਾਰੇਦੇਸ ਜਿਹੜੇ ਨੇ ਉਹ ਸ਼ਾਮਲ ਨੇ, ਤੇ ਸਪੇਨ ਦੇ ਐਰਿਕ ਗਾਰਸੀਆ ਜਿਹੜਾ ਉਹਦਾ ਗਲਾ ਫੜ ਕੇ ਉਹਨੂੰ ਧੱਕਾ ਦਿੰਦੇ ਨਜ਼ਰ ਆ ਰਹੇ ਨੇ। ਜਦੋਂ ਸਪੇਨ ਦਾ ਇੱਕ ਹੋਰ ਖਿਡਾਰੀ ਵਿਕਲ ਪਿਕ ਜਿਹੜਾ ਖਿਡਾਰੀ ਆ ਉਹ ਆਉਂਦਾ ਵਿਚਾਲੇ, ਜਿਹਦਾ ਨਾਮ ਗੈਵੀ ਦੱਸਿਆ ਗਿਆ, ਤਾਂ ਉਹਨੂੰ ਵੀ ਧੱਕਾ ਦੇ ਕੇ ਜਿਹੜਾ ਉਹ ਜ਼ਮੀਨ ਤੇ ਸਿੱਟ ਦਿੰਦਾ। ਸਪੇਨ ਦਾ ਇੱਕ ਹੋਰ ਜਿਹੜਾ ਖਿਡਾਰੀ ਆ ਰੋਡਰੀ, ਉਹਦੇ ਤੇ ਵੀ ਜਿਹੜਾ ਅਰਜਨਟੀਨਾ ਦੇ ਡਿਫੈਂਡਰ ਆ ਨਹਲ ਮੋਲੀਨਾ, ਉਹ ਵੀ ਮੁੱਕਾ ਜਾਂ ਫਿਰ ਧੱਕਾ ਮਾਰਦੇ ਪ੍ਰਤੀਤ ਹੁੰਦੇ ਨੇ। ਸੋ ਜਦੋਂ ਉਹ ਖਿਤਾਬ ਦੀ ਜਿੱਤ ਦਾ ਜਸ਼ਨ ਆਪਣੇ ਸਾਥੀਆਂ ਦੇ ਨਾਲ ਮਨਾਉਣ ਦੇ ਲਈ ਕੋਲੋਂ ਦੀ ਲੰਘ ਰਹੇ ਸੀਗੇ, ਸੋ ਰੋਡਰੀ ਨੂੰ ਘੇਰ ਲਿਆ ਗਿਆ। ਉਸ ਤੋਂ ਬਾਅਦ ਖਿਡਾਰੀਆਂ ਨੇ ਤੇ ਮਾਨਚੈਸਟਰ ਸਿਟੀ ਦੇ ਪੁਰਾਣੇ ਸਾਥੀ ਨਿਕੋਲਸ ਓਡਾਮੈਂਟੀ ਦੀ ਬਹਿਸ ਵੀ ਹੋਈ ਹੈ। ਤੇ ਅਰਜਨਟੀਨਾ ਦੇ ਜਿਹੜੇ ਕੋਚ ਨੇ ਨਿਊਲਨ ਸਿਕਲੋਨੀ, ਉਹਨਾਂ ਨੇ ਹੋਰ ਖਿਡਾਰੀਆਂ ਦੇ ਨਾਲ ਆ ਕੇ ਤੁਰੰਤ ਜਿਹੜੀ ਸਥਿਤੀ ਸੀ ਉਹਨੂੰ ਸ਼ਾਂਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ। ਫੀਫਾ ਨੇ ਇੱਕ ਬਿਆਨ ਜਾਰੀ ਕੀਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਨੁਸ਼ਾਸਨੀ ਕਮੇਟੀ ਨੇ ਮੈਚ ਤੋਂ ਬਾਅਦ ਦੀਆਂ ਘਟਨਾਵਾਂ ਦੇ ਸਬੰਧ ਦੇ ਵਿੱਚ ਸੰਭਾਵਿਤ ਉਲੰਘਣਾ ਦੀ ਜਾਂਚ ਦੇ ਲਈ ਇੱਕ ਅਨੁਸ਼ਾਸਨੀ ਤੇ ਨੈਤਿਕਤਾ ਪ੍ਰੋਸੀਕਿਊਟਰ ਜਿਹੜਾ ਉਹ ਨਿਯੁਕਤ ਕੀਤਾ। ਤੇ ਇਸ ਛੋਟੇ ਜਿਹੇ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਾਂਚ ਦੀ ਕੋਈ ਸੀਮਾ ਨਹੀਂ ਹੈ, ਤੇ ਪਰੇਦੇਸ ਦਾ ਨਾਮ ਵੀ ਨਹੀਂ ਲਿਆ ਗਿਆ, ਜਿਨ੍ਹਾਂ ਨੇ ਮੈਚ ਤੋਂ ਬਾਅਦ ਰੈੱਡ ਕਾਰਡ ਨਹੀਂ ਦਿਖਾਇਆ ਗਿਆ, ਪਰ ਫਿਰ ਵੀ ਉਹਨਾਂ ਤੇ ਜਿਹੜਾ ਪਾਬੰਦੀ ਆ ਉਹ ਲੱਗ ਸਕਦੀ ਹੈ। ਅਰਜਨਟੀਨਾ ਨੇ 10 ਖਿਡਾਰੀਆਂ ਦੇ ਨਾਲ ਸੀਮਿਤ ਹੋ ਜਾਣ ਤੋਂ ਬਾਅਦ ਜਿਹੜਾ ਇਹ ਫਾਈਨਲ ਮੁਕਾਬਲਾ ਸੀ ਉਹ ਸਪੇਨ ਕੋਲੋਂ ਹਾਰ ਗਏ। ਐਕਸਟਰਾ ਟਾਈਮ ਦੇ ਵਿੱਚ ਐਲਨੋ ਫਰਨਾਂਡੇਜ਼ ਜਿਹੜਾ ਸੀਗਾ ਉਹਨੂੰ 90 ਮਿੰਟ ਦੇ ਨਿਰਧਾਰਤ ਸਮੇਂ ਦੇ 2 ਸਟਾਪੇਜ ਟਾਈਮ ਦੇ ਵਿੱਚ ਦੂਜਾ ਯੈਲੋ ਕਾਰਡ ਮਿਲਣ ਤੋਂ ਬਾਅਦ ਮੈਦਾਨ ਤੋਂ ਬਾਹਰ ਜਿਹੜਾ ਉਹ ਭੇਜ ਦਿੱਤਾ ਗਿਆ ਸੀ। ਸੋ ਜਦੋਂ ਸਪੇਨ ਨੇ ਟਰਾਫੀ ਚੁੱਕੀ ਤਾਂ ਅਰਜਨਟੀਨਾ ਦੇ ਜਿਹੜੇ ਖਿਡਾਰੀ ਸੀਗੇ ਉਹ ਪੋਡੀਅਮ ਦੇ ਵੱਲ ਪਿੱਠ ਕਰਕੇ ਆਪਣੇ ਪ੍ਰਸ਼ੰਸਕਾਂ ਦੇ ਵੱਲ ਮੂੰਹ ਕਰਕੇ ਖੜੇ ਰਹੇ। ਇਹ ਨਵੇਂ ਚੈਂਪੀਅਨਾਂ ਪ੍ਰਤੀ ਬੇਅਦਬੀ ਦੇ ਇੱਕ ਜਿਹੜੀ ਮਿਸਾਲ ਵੀ ਸੀਗੀ, ਤੇ ਜਿਨ੍ਹਾਂ ਨੇ ਅਰਜਨਟੀਨਾ ਦੇ ਖਿਡਾਰੀਆਂ ਨੂੰ ਆਪਣਾ ਮੈਡਲ ਪ੍ਰਾਪਤ ਕਰਨ ਦੇ ਲਈ ਗਾਰਡ ਆਫ ਆਨਰ ਦਿੱਤਾ ਸੀਗਾ। ਸੋ ਇਹ ਫੀਫਾ ਦੇ ਵਿੱਚੋਂ ਆਪਾਂ ਨੂੰ ਪਤਾ ਹੀ ਹੈ ਮੁਕਾਬਲਿਆਂ ਤੋਂ ਬਾਅਦ ਕਈ ਵਾਰੀ ਖਿਡਾਰੀ ਜਿਹੜੇ ਨੇ ਅਗਰੈਸਿਵ ਹੋ ਸਕਦੇ ਨੇ। ਜਿਹੜੀ ਵੀਡੀਓ ਆ ਇਸ ਟਾਈਮ ਬਹੁਤ ਵਾਇਰਲ ਹੋ ਰਹੀ ਹੈ, ਦੁਨੀਆ ਭਰ ਦੇ ਵਿੱਚ ਉਹ ਦੇਖੀ ਜਾ ਰਹੀ ਆ, ਟ੍ਰੈਂਡ ਤੇ ਚੱਲ ਰਹੀ ਹੈ ਇਸ ਟਾਈਮ, ਤੇ ਉਸ ਵੀਡੀਓ ਦੇ ਵਿੱਚ ਇਹ ਜਿਹੜੀ ਸਾਰੀ ਘਟਨਾ ਉਹ ਕੈਦ ਹੋਈ ਆ। ਲੱਗ ਇਹ ਰਿਹਾ ਕਿ ਫੀਫਾ ਦੀ ਜਿਹੜੀ ਅਨੁਸ਼ਾਸਨੀ ਕਮੇਟੀ ਆ, ਵੀਡੀਓ ਦੇ ਵਿੱਚ ਜਿਹੜਾ ਖਿਡਾਰੀ ਧੱਕਾ ਮਾਰਦਾ ਨਜ਼ਰ ਆ ਰਿਹਾ, ਹੋ ਸਕਦਾ ਉਹਦੇ ਉੱਤੇ ਜਿਹੜਾ ਉਹ ਬੈਨ ਉਹ ਲੱਗ ਜਾਵੇ। ਇਸ ਖਿਡਾਰੀ ਦਾ ਜਿਹੜਾ ਨਾਮ ਦੱਸਿਆ ਗਿਆ ਸੀਗਾ ਉਹ ਸੀ ਐਰਿਕ ਗਾਰਸੀਆ, ਜਿਹਨੂੰ ਧੱਕਾ ਮਾਰਿਆ ਸੀ ਸਪੇਨ ਦੇ ਖਿਡਾਰੀ ਨੂੰ, ਤੇ ਇਸ ਪ੍ਰਦੇਸ਼ ਦਾ ਨਾਮ ਹੈ, ਮਾਫ ਕਰਨਾ। ਤੇ ਹੁਣ ਇਹਦੇ ਉੱਤੇ ਜਿਹੜੀ ਇੱਕ ਅਨੁਸ਼ਾਸਨੀ ਕਾਰਵਾਈ ਆ ਉਹ ਹੋ ਸਕਦੀ ਹੈ ਜੀ। ਅਗਲੀ ਜਿਹੜੀ ਖਬਰ ਆ ਉਹ ਵਰਲਡ ਕੱਪ ਫੀਫਾ ਦੇ ਨਾਲ ਜੁੜੀ ਹੋਈ ਆ। ਆਪਾਂ ਨੂੰ ਪਤਾ ਹੀ ਹੈ ਸਪੇਨ ਨੇ 106ਵੇਂ ਮਿੰਟ ਦੇ ਵਿੱਚ ਅਰਜਨਟੀਨਾ ਦੇ ਵਿਰੁੱਧ ਗੋਲ ਦਾਗ ਕੇ ਤੇ ਜਿਹੜਾ ਫਾਈਨਲ ਦਾ ਮੁਕਾਬਲਾ ਸੀ ਉਹ ਜਿੱਤ ਲਿਆ ਸੀ। ਬੜਾ ਫਸਵਾਂ ਮੁਕਾਬਲਾ ਸੀਗਾ, ਇੱਕ ਹੀ ਗੋਲ ਹੋਇਆ ਇਸ ਪੂਰੇ ਮੈਚ ਦੇ ਵਿੱਚ। ਤੇ ਹੁਣ ਇਸ ਮੈਚ ਦੇ ਦਰਮਿਆਨ ਜਿਹੜਾ ਖਿਡਾਰੀਆਂ ਦੀ ਆਪਸੀ ਖਿੱਚੋਤਾਣ ਹੋਈ ਸੀ, ਉਹਨੂੰ ਲੈ ਕੇ ਹੁਣ ਫੀਫਾ ਨੇ ਜਿਹੜਾ ਉਹ ਅਰਜਨਟੀਨਾ ਦੇ ਖਿਡਾਰੀਆਂ ਦੇ ਖਿਲਾਫ ਜਿਹੜੀ ਜਾਂਚ ਆ ਉਹ ਸ਼ੁਰੂ ਕਰ ਦਿੱਤੀ ਹੈ। ਵੀਡੀਓ ਰਿਪਲੇ ਦੇ ਵਿੱਚ ਕਈ ਖਿਡਾਰੀ ਹੱਥੋਂ ਪਾਈ ਹੁੰਦੇ ਦਿਖਾਈ ਦੇ ਰਹੇ ਨੇ, ਜਿਨ੍ਹਾਂ ਦੇ ਵਿੱਚ ਅਰਜਨਟੀਨਾ ਦੇ ਮਿਡਫੀਲਡਰ ਲਿਓਨਾਰਡੋ ਪਾਰੇਦੇਸ ਜਿਹੜੇ ਨੇ ਉਹ ਸ਼ਾਮਲ ਨੇ, ਤੇ ਸਪੇਨ ਦੇ ਐਰਿਕ ਗਾਰਸੀਆ ਜਿਹੜਾ ਉਹਦਾ ਗਲਾ ਫੜ ਕੇ ਉਹਨੂੰ ਧੱਕਾ ਦਿੰਦੇ ਨਜ਼ਰ ਆ ਰਹੇ ਨੇ। ਜਦੋਂ ਸਪੇਨ ਦਾ ਇੱਕ ਹੋਰ ਖਿਡਾਰੀ ਵਿਕਲ ਪਿਕ ਜਿਹੜਾ ਖਿਡਾਰੀ ਆ ਉਹ ਆਉਂਦਾ ਵਿਚਾਲੇ, ਜਿਹਦਾ ਨਾਮ ਗੈਵੀ ਦੱਸਿਆ ਗਿਆ, ਤਾਂ ਉਹਨੂੰ ਵੀ ਧੱਕਾ ਦੇ ਕੇ ਜਿਹੜਾ ਉਹ ਜ਼ਮੀਨ ਤੇ ਸਿੱਟ ਦਿੰਦਾ। ਸਪੇਨ ਦਾ ਇੱਕ ਹੋਰ ਜਿਹੜਾ ਖਿਡਾਰੀ ਆ ਰੋਡਰੀ, ਉਹਦੇ ਤੇ ਵੀ ਜਿਹੜਾ ਅਰਜਨਟੀਨਾ ਦੇ ਡਿਫੈਂਡਰ ਆ ਨਹਲ ਮੋਲੀਨਾ, ਉਹ ਵੀ ਮੁੱਕਾ ਜਾਂ ਫਿਰ ਧੱਕਾ ਮਾਰਦੇ ਪ੍ਰਤੀਤ ਹੁੰਦੇ ਨੇ। ਸੋ ਜਦੋਂ ਉਹ ਖਿਤਾਬ ਦੀ ਜਿੱਤ ਦਾ ਜਸ਼ਨ ਆਪਣੇ ਸਾਥੀਆਂ ਦੇ ਨਾਲ ਮਨਾਉਣ ਦੇ ਲਈ ਕੋਲੋਂ ਦੀ ਲੰਘ ਰਹੇ ਸੀਗੇ, ਸੋ ਰੋਡਰੀ ਨੂੰ ਘੇਰ ਲਿਆ ਗਿਆ। ਉਸ ਤੋਂ ਬਾਅਦ ਖਿਡਾਰੀਆਂ ਨੇ ਤੇ ਮਾਨਚੈਸਟਰ ਸਿਟੀ ਦੇ ਪੁਰਾਣੇ ਸਾਥੀ ਨਿਕੋਲਸ ਓਡਾਮੈਂਟੀ ਦੀ ਬਹਿਸ ਵੀ ਹੋਈ ਹੈ। ਤੇ ਅਰਜਨਟੀਨਾ ਦੇ ਜਿਹੜੇ ਕੋਚ ਨੇ ਨਿਊਲਨ ਸਿਕਲੋਨੀ, ਉਹਨਾਂ ਨੇ ਹੋਰ ਖਿਡਾਰੀਆਂ ਦੇ ਨਾਲ ਆ ਕੇ ਤੁਰੰਤ ਜਿਹੜੀ ਸਥਿਤੀ ਸੀ ਉਹਨੂੰ ਸ਼ਾਂਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ। ਫੀਫਾ ਨੇ ਇੱਕ ਬਿਆਨ ਜਾਰੀ ਕੀਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਨੁਸ਼ਾਸਨੀ ਕਮੇਟੀ ਨੇ ਮੈਚ ਤੋਂ ਬਾਅਦ ਦੀਆਂ ਘਟਨਾਵਾਂ ਦੇ ਸਬੰਧ ਦੇ ਵਿੱਚ ਸੰਭਾਵਿਤ ਉਲੰਘਣਾ ਦੀ ਜਾਂਚ ਦੇ ਲਈ ਇੱਕ ਅਨੁਸ਼ਾਸਨੀ ਤੇ ਨੈਤਿਕਤਾ ਪ੍ਰੋਸੀਕਿਊਟਰ ਜਿਹੜਾ ਉਹ ਨਿਯੁਕਤ ਕੀਤਾ। ਤੇ ਇਸ ਛੋਟੇ ਜਿਹੇ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਾਂਚ ਦੀ ਕੋਈ ਸੀਮਾ ਨਹੀਂ ਹੈ, ਤੇ ਪਰੇਦੇਸ ਦਾ ਨਾਮ ਵੀ ਨਹੀਂ ਲਿਆ ਗਿਆ, ਜਿਨ੍ਹਾਂ ਨੇ ਮੈਚ ਤੋਂ ਬਾਅਦ ਰੈੱਡ ਕਾਰਡ ਨਹੀਂ ਦਿਖਾਇਆ ਗਿਆ, ਪਰ ਫਿਰ ਵੀ ਉਹਨਾਂ ਤੇ ਜਿਹੜਾ ਪਾਬੰਦੀ ਆ ਉਹ ਲੱਗ ਸਕਦੀ ਹੈ। ਅਰਜਨਟੀਨਾ ਨੇ 10 ਖਿਡਾਰੀਆਂ ਦੇ ਨਾਲ ਸੀਮਿਤ ਹੋ ਜਾਣ ਤੋਂ ਬਾਅਦ ਜਿਹੜਾ ਇਹ ਫਾਈਨਲ ਮੁਕਾਬਲਾ ਸੀ ਉਹ ਸਪੇਨ ਕੋਲੋਂ ਹਾਰ ਗਏ। ਐਕਸਟਰਾ ਟਾਈਮ ਦੇ ਵਿੱਚ ਐਲਨੋ ਫਰਨਾਂਡੇਜ਼ ਜਿਹੜਾ ਸੀਗਾ ਉਹਨੂੰ 90 ਮਿੰਟ ਦੇ ਨਿਰਧਾਰਤ ਸਮੇਂ ਦੇ 2 ਸਟਾਪੇਜ ਟਾਈਮ ਦੇ ਵਿੱਚ ਦੂਜਾ ਯੈਲੋ ਕਾਰਡ ਮਿਲਣ ਤੋਂ ਬਾਅਦ ਮੈਦਾਨ ਤੋਂ ਬਾਹਰ ਜਿਹੜਾ ਉਹ
ਭੇਜ ਦਿੱਤਾ ਗਿਆ ਸੀ। ਸੋ ਜਦੋਂ ਸਪੇਨ ਨੇ ਟਰਾਫੀ ਚੁੱਕੀ ਤਾਂ ਅਰਜਨਟੀਨਾ ਦੇ ਜਿਹੜੇ ਖਿਡਾਰੀ ਸੀਗੇ ਉਹ ਪੋਡੀਅਮ ਦੇ ਵੱਲ ਪਿੱਠ ਕਰਕੇ ਆਪਣੇ ਪ੍ਰਸ਼ੰਸਕਾਂ ਦੇ ਵੱਲ ਮੂੰਹ ਕਰਕੇ ਖੜੇ ਰਹੇ। ਇਹ ਨਵੇਂ ਚੈਂਪੀਅਨਾਂ ਪ੍ਰਤੀ ਬੇਅਦਬੀ ਦੀ ਇੱਕ ਜਿਹੜੀ ਮਿਸਾਲ ਵੀ ਸੀਗੀ ਤੇ ਜਿਨ੍ਹਾਂ ਨੇ ਅਰਜਨਟੀਨਾ ਦੇ ਖਿਡਾਰੀਆਂ ਨੂੰ ਆਪਣਾ ਮੈਡਲ ਪ੍ਰਾਪਤ ਕਰਨ ਦੇ ਲਈ ਗਾਰਡ ਆਫ ਆਨਰ ਦਿੱਤਾ ਸੀਗਾ। ਸੋ ਇਹ ਫੀਫਾ ਦੇ ਵਿੱਚੋਂ ਆਪਾਂ ਨੂੰ ਪਤਾ ਹੀ ਹੈ ਮੁਕਾਬਲਿਆਂ ਤੋਂ ਬਾਅਦ ਕਈ ਵਾਰੀ ਖਿਡਾਰੀ ਜਿਹੜੇ ਨੇ ਅਗਰੈਸਿਵ ਹੋ ਸਕਦੇ ਨੇ। ਜਿਹੜੀ ਵੀਡੀਓ ਆ ਇਸ ਟਾਈਮ ਬਹੁਤ ਵਾਇਰਲ ਹੋ ਰਹੀ ਹੈ, ਦੁਨੀਆ ਭਰ ਦੇ ਵਿੱਚ ਦੇਖੀ ਜਾ ਰਹੀ ਆ, ਟ੍ਰੈਂਡ ਤੇ ਚੱਲ ਰਹੀ ਹੈ ਇਸ ਟਾਈਮ ਤੇ ਉਸ ਵੀਡੀਓ ਦੇ ਵਿੱਚ ਇਹ ਜਿਹੜੀ ਸਾਰੀ ਘਟਨਾ ਉਹ ਕੈਦ ਹੋਈ ਆ। ਲੱਗ ਇਹ ਰਿਹਾ ਕਿ ਫੀਫਾ ਦੀ ਜਿਹੜੀ ਅਨੁਸ਼ਾਸਨੀ ਕਮੇਟੀ ਆ ਵੀਡੀਓ ਦੇ ਵਿੱਚ ਜਿਹੜਾ ਖਿਡਾਰੀ ਧੱਕਾ ਮਾਰਦਾ ਨਜ਼ਰ ਆ ਰਿਹਾ ਹੋ ਸਕਦਾ ਹੈ ਉਹਦੇ ਉੱਤੇ ਜਿਹੜਾ ਉਹ ਬੈਨ ਉਹ ਲੱਗ ਜਾਵੇ। ਇਸ ਖਿਡਾਰੀ ਦਾ ਜਿਹੜਾ ਨਾਮ ਦੱਸਿਆ ਗਿਆ ਸੀਗਾ ਉਹ ਸੀ ਐਰਿਕ ਗਾਰਸੀਆ ਜਿਹਨੂੰ ਧੱਕਾ ਮਾਰਿਆ ਸੀ ਸਪੇਨ ਦੇ ਖਿਡਾਰੀ ਨੂੰ ਤੇ ਇਸ ਪ੍ਰਦੇਸ਼ ਦਾ ਨਾਮ ਹੈ, ਮਾਫ ਕਰਨਾ। ਤੇ ਹੁਣ ਇਹਦੇ ਉੱਤੇ ਜਿਹੜੀ ਇੱਕ ਅਨੁਸ਼ਾਸਨੀ ਕਾਰਵਾਈ ਆ ਉਹ ਹੋ ਸਕਦੀ ਹੈ।